ਸੋ ਅਗਲੀ ਜਿਹੜੀ ਖਬਰ ਵਾਸ਼ਿੰਗਟਨ ਪੋਸਟ ਵਾਲੇ ਰਿਪੋਰਟ ਕਰ ਰਹੇ ਆ, ਕਹਿੰਦੇ ਵੀ ਆਈਸ ਵਾਲੇ 38.3 ਬਿਲੀਅਨ ਡਾਲਰ ਸਪੈਂਡ ਕਰਨ ਜਾ ਰਹੇ ਆ, ਜਿਹੜੇ ਵੇਅਰ ਹਾਊਸਿਸ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲਣ ਦੇ ਲਈ, ਤਬਦੀਲ ਜਿਹੜਾ ਉਹ ਕਰਨ ਦੇ ਲਈ। ਬੀਤੇ ਹਫ਼ਤਿਆਂ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਸੀ ਵੀ ਆਈਸ ਵਾਲਿਆਂ ਨੇ ਕਈ ਜਿਹੜੇ ਵੇਅਰ ਹਾਊਸਿਸ ਦੇ ਉੱਤੇ ਅੱਖ ਰੱਖੀ ਆ, ਉਹਨਾਂ ਨੂੰ ਡਿਟੈਂਸ਼ਨ ਸੈਂਟਰਸ ਜਿਹੜਾ ਉਹ ਬਣਾਉਣ ਦੇ ਲਈ। ਹੁਣ ਇਹ ਸਰਕਾਰ ਤਾਂ ਆਈ ਸੀਗੀ ਵੀ ਅਸੀਂ ਤਾਂ ਮਨੀ ਬਚਾਉਣੀ ਬੜੀ ਆ, ਡੋਜ ਜਿਹੜਾ ਉਹ ਲਿਆਂਦਾ, ਕੋਈ 2 ਕਹਿੰਦਾ, ਕੋਈ 7 ਬਿਲੀਅਨ ਕਹਿੰਦਾ। ਓਵਰਆਲ ਜੇ ਵਿੱਚ ਦੇਖਿਆ ਜਾਵੇ ਤਾਂ ਉਹ ਨਿਕੰਮਾ ਕੰਮ ਜਿਹੜਾ ਓਵਰਆਲ ਨਿਕਲਿਆ। ਇਹਨਾਂ ਨੇ ਆਪਣੀਆਂ ਜਿਹੜੀਆਂ ਸੰਸਥਾਵਾਂ ਇਹਨਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ, ਉਹ ਡੋਜ ਦੇ ਨਾਂ ਦੇ ਹੇਠਾਂ ਉਹ ਸਾਰੀਆਂ ਮਧੌਲਕੀਆਂ ਬੰਦ ਕਰਤੀਆਂ, ਲੋਕੀ ਫਾਇਰ ਕਰਤੇ ਤੇ ਬਚਾਇਆ-ਕਚਾਇਆ ਜਿਹੜਾ ਉਹਨਾਂ ਨੇ ਫੇਰ ਕੱਖ ਨਹੀਂ। ਸੋ ਯੂਐਸ ਹੁਣ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ 38.3 ਬਿਲੀਅਨ ਡਾਲਰ ਸਪੈਂਡ ਕਰਨ ਬਾਰੇ ਇਸ ਦੇ ਵਿੱਚ ਜਿਹੜੀ ਉਹ ਗੱਲ ਕਰ ਰਹੇ ਆ ਵੀ ਵੇਅਰ ਹਾਊਸ ਇਹਨਾਂ ਨੇ ਅਕ੍ਰੋਸ ਦਾ ਕੰਟਰੀ ਉਹਨਾਂ ਨੂੰ ਅਕਵਾਇਰ ਕਰਨਾ ਆ ਤੇ ਰੈਟਰੋਫਿਟ ਕਰਨਾ ਆ ਇਮੀਗ੍ਰੈਂਟ ਡਿਟੈਂਸ਼ਨ ਸੈਂਟਰਸ ਦੇ ਨਾਲ, ਜਿਸ ਦੇ ਵਿੱਚ ਟੈਨਸ ਆਫ ਥਾਊਜ਼ੈਂਡਸ ਆਫ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹ ਰੱਖਿਆ ਜਾਊਗਾ। ਇਹ ਜਿਹੜੇ ਕੁਝ ਡਾਕੂਮੈਂਟ ਆ ਨਿਊ ਹੈਮਸ਼ਾਇਰ ਦੇ ਜਿਹੜੇ ਗਵਰਨਰ ਆ ਉਹਨਾਂ ਦੇ ਕੋਲ ਜਿਹੜੇ ਆਏ ਆ ਤੇ ਉਹਨਾਂ ਨੇ ਪਬਲਿਸ਼ ਕੀਤੇ ਆਪਣੀ ਸਟੇਟ ਦੀ ਜਿਹੜੀ ਵੈਬਸਾਈਟ ਦੇ ਉੱਤੇ, ਉੱਥੋਂ ਜਿਹੜਾ ਉਹ ਪਤਾ ਲੱਗਾ ਆ। ਸੋ ਇਹਨਾਂ ਦੇ ਪਲਾਨ ਦੇ ਅਧੀਨ ਜਿਹੜੀਆਂ 16 ਬਿਲਡਿੰਗਸ ਉਹਨਾਂ ਨੂੰ ਬਾਏ ਤੇ ਉਹਨਾਂ ਨੇ ਕਨਵਰਟ ਕਰਨਾ ਆ ਤੇ ਹਰ ਇੱਕ ਜਿਹੜਾ ਵੇਅਰ ਹਾਊਸ ਡਿਟੈਂਸ਼ਨ ਸੈਂਟਰ ਆ ਉਹਦੇ ਵਿੱਚ 1000 ਤੋਂ 1500 ਇਮੀਗ੍ਰੈਂਟ ਡਿਟੇਨੀਜ਼ ਜਿਹੜੇ ਕਹਿੰਦੇ ਇੱਕ ਟਾਈਮ ਦੇ ਉੱਤੇ ਰੱਖੇ ਜਿਹੜੇ ਹੋ ਜਾ ਸਕਦੇ ਆ। ਸੋ ਲਾਰਜ ਜਿਹੜੇ 8 ਲਾਰਜ ਸਕੇਲ ਡਿਟੈਂਸ਼ਨ ਸੈਂਟਰ ਆ ਉਹਨਾਂ 'ਚ 7 ਤੋਂ 10,000 ਬੰਦਾ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਰੱਖਿਆ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਪ੍ਰਾਇਮਰੀ ਲੋਕੇਸ਼ਨਸ ਜਿਹੜੀਆਂ ਉਹ ਹੋਣਗੀਆਂ ਜਿੱਥੇ ਇੰਟਰਨੈਸ਼ਨਲ ਰਿਮੂਵਲਸ ਲੋਕਾਂ ਦੇ ਕਿੱਤੇ ਜਿਹੜੇ ਉਹ ਜਾ ਸਕਦੇ ਆ। ਪਰ ਜਿੱਦਾਂ ਹੁਣ DHS ਦੀ ਫੰਡਿੰਗ ਦੇ ਵਿੱਚ ਰੋਕ ਲੱਗਣੀ, ਰੋਕ ਤੋਂ ਭਾਵ ਵੀ ਉਹ ਅਪਰੂਵ ਨਹੀਂ ਹੋਣੀ, ਉਹਦੇ ਨਾਲ ਇਹਨਾਂ ਦੇ ਇਸ ਪਲਾਨ ਦੇ ਉੱਤੇ ਕੀ ਅਸਰ ਪਊਗਾ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ 38 ਬਿਲੀਅਨ ਡਾਲਰ ਖਰਚ ਕੇ 16 ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਡਿਟੈਂਸ਼ਨ ਸੈਂਟਰਸ, ਵੇਅਰ ਹਾਊਸ ਨੂੰ ਡਿਟੈਂਸ਼ਨ ਸੈਂਟਰ 'ਚ ਬਣਾਉਣ ਦੇ ਲਈ ਖਰਚਣ ਦੀ ਜਿਹੜੀ ਪਲੈਨਿੰਗ ਆ ਆਈਸ ਦੇ ਦੁਆਰਾ ਕੀਤੀ ਜਾ ਰਹੀ ਸੀ। ਸੋ ਅਗਲੀ ਜਿਹੜੀ ਖਬਰ ਵਾਸ਼ਿੰਗਟਨ ਪੋਸਟ ਵਾਲੇ ਰਿਪੋਰਟ ਕਰ ਰਹੇ ਆ, ਕਹਿੰਦੇ ਵੀ ਆਈਸ ਵਾਲੇ 38.3 ਬਿਲੀਅਨ ਡਾਲਰ ਸਪੈਂਡ ਕਰਨ ਜਾ ਰਹੇ ਆ, ਜਿਹੜੇ ਵੇਅਰ ਹਾਊਸਿਸ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲਣ ਦੇ ਲਈ, ਤਬਦੀਲ ਜਿਹੜਾ ਉਹ ਕਰਨ ਦੇ ਲਈ। ਬੀਤੇ ਹਫ਼ਤਿਆਂ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਸੀ ਵੀ ਆਈਸ ਵਾਲਿਆਂ ਨੇ ਕਈ ਜਿਹੜੇ ਵੇਅਰ ਹਾਊਸਿਸ ਦੇ ਉੱਤੇ ਅੱਖ ਰੱਖੀ ਆ, ਉਹਨਾਂ ਨੂੰ ਡਿਟੈਂਸ਼ਨ ਸੈਂਟਰਸ ਜਿਹੜਾ ਉਹ ਬਣਾਉਣ ਦੇ ਲਈ। ਹੁਣ ਇਹ ਸਰਕਾਰ ਤਾਂ ਆਈ ਸੀਗੀ ਵੀ ਅਸੀਂ ਤਾਂ ਮਨੀ ਬਚਾਉਣੀ ਬੜੀ ਆ, ਡੋਜ ਜਿਹੜਾ ਉਹ ਲਿਆਂਦਾ, ਕੋਈ 2 ਕਹਿੰਦਾ, ਕੋਈ 7 ਬਿਲੀਅਨ ਕਹਿੰਦਾ। ਓਵਰਆਲ ਜੇ ਵਿੱਚ ਦੇਖਿਆ ਜਾਵੇ ਤਾਂ ਉਹ ਨਿਕੰਮਾ ਕੰਮ ਜਿਹੜਾ ਓਵਰਆਲ ਨਿਕਲਿਆ। ਇਹਨਾਂ ਨੇ ਆਪਣੀਆਂ ਜਿਹੜੀਆਂ ਸੰਸਥਾਵਾਂ ਇਹਨਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ, ਉਹ ਡੋਜ ਦੇ ਨਾਂ ਦੇ ਹੇਠਾਂ ਉਹ ਸਾਰੀਆਂ ਮਧੌਲਕੀਆਂ ਬੰਦ ਕਰਤੀਆਂ, ਲੋਕੀ ਫਾਇਰ ਕਰਤੇ ਤੇ ਬਚਾਇਆ-ਕਚਾਇਆ ਜਿਹੜਾ ਉਹਨਾਂ ਨੇ ਫੇਰ ਕੱਖ ਨਹੀਂ। ਸੋ ਯੂਐਸ ਹੁਣ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ 38.3 ਬਿਲੀਅਨ ਡਾਲਰ ਸਪੈਂਡ ਕਰਨ ਬਾਰੇ ਇਸ ਦੇ ਵਿੱਚ ਜਿਹੜੀ ਉਹ ਗੱਲ ਕਰ ਰਹੇ ਆ ਵੀ ਵੇਅਰ ਹਾਊਸ ਇਹਨਾਂ ਨੇ ਅਕ੍ਰੋਸ ਦਾ ਕੰਟਰੀ ਉਹਨਾਂ ਨੂੰ ਅਕਵਾਇਰ ਕਰਨਾ ਆ ਤੇ ਰੈਟਰੋਫਿਟ ਕਰਨਾ ਆ ਇਮੀਗ੍ਰੈਂਟ ਡਿਟੈਂਸ਼ਨ ਸੈਂਟਰਸ ਦੇ ਨਾਲ, ਜਿਸ ਦੇ ਵਿੱਚ ਟੈਨਸ ਆਫ ਥਾਊਜ਼ੈਂਡਸ ਆਫ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹ ਰੱਖਿਆ ਜਾਊਗਾ। ਇਹ ਜਿਹੜੇ ਕੁਝ ਡਾਕੂਮੈਂਟ ਆ ਨਿਊ ਹੈਮਸ਼ਾਇਰ ਦੇ ਜਿਹੜੇ ਗਵਰਨਰ ਆ ਉਹਨਾਂ ਦੇ ਕੋਲ ਜਿਹੜੇ ਆਏ ਆ ਤੇ ਉਹਨਾਂ ਨੇ ਪਬਲਿਸ਼ ਕੀਤੇ ਆਪਣੀ ਸਟੇਟ ਦੀ ਜਿਹੜੀ ਵੈਬਸਾਈਟ ਦੇ ਉੱਤੇ, ਉੱਥੋਂ ਜਿਹੜਾ ਉਹ ਪਤਾ ਲੱਗਾ ਆ। ਸੋ ਇਹਨਾਂ ਦੇ ਪਲਾਨ ਦੇ ਅਧੀਨ ਜਿਹੜੀਆਂ 16 ਬਿਲਡਿੰਗਸ ਉਹਨਾਂ ਨੂੰ ਬਾਏ ਤੇ ਉਹਨਾਂ ਨੇ ਕਨਵਰਟ ਕਰਨਾ ਆ ਤੇ ਹਰ ਇੱਕ ਜਿਹੜਾ ਵੇਅਰ ਹਾਊਸ ਡਿਟੈਂਸ਼ਨ ਸੈਂਟਰ ਆ ਉਹਦੇ ਵਿੱਚ 1000 ਤੋਂ 1500 ਇਮੀਗ੍ਰੈਂਟ ਡਿਟੇਨੀਜ਼ ਜਿਹੜੇ ਕਹਿੰਦੇ ਇੱਕ ਟਾਈਮ ਦੇ ਉੱਤੇ ਰੱਖੇ ਜਿਹੜੇ ਹੋ ਜਾ ਸਕਦੇ ਆ। ਸੋ ਲਾਰਜ ਜਿਹੜੇ 8 ਲਾਰਜ ਸਕੇਲ ਡਿਟੈਂਸ਼ਨ ਸੈਂਟਰ ਆ ਉਹਨਾਂ 'ਚ 7 ਤੋਂ 10,000 ਬੰਦਾ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਰੱਖਿਆ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਪ੍ਰਾਇਮਰੀ ਲੋਕੇਸ਼ਨਸ ਜਿਹੜੀਆਂ ਉਹ ਹੋਣਗੀਆਂ ਜਿੱਥੇ ਇੰਟਰਨੈਸ਼ਨਲ ਰਿਮੂਵਲਸ ਲੋਕਾਂ ਦੇ ਕਿੱਤੇ ਜਿਹੜੇ ਉਹ ਜਾ ਸਕਦੇ ਆ। ਪਰ ਜਿੱਦਾਂ ਹੁਣ DHS ਦੀ ਫੰਡਿੰਗ ਦੇ ਵਿੱਚ ਰੋਕ ਲੱਗਣੀ, ਰੋਕ ਤੋਂ ਭਾਵ ਵੀ ਉਹ ਅਪਰੂਵ ਨਹੀਂ ਹੋਣੀ, ਉਹਦੇ ਨਾਲ ਇਹਨਾਂ ਦੇ ਇਸ ਪਲਾਨ ਦੇ ਉੱਤੇ ਕੀ ਅਸਰ ਪਊਗਾ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ 38 ਬਿਲੀਅਨ ਡਾਲਰ ਖਰਚ ਕੇ 16 ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਡਿਟੈਂਸ਼ਨ ਸੈਂਟਰਸ, ਵੇਅਰ ਹਾਊਸ ਨੂੰ ਡਿਟੈਂਸ਼ਨ ਸੈਂਟਰ 'ਚ ਬਣਾਉਣ ਦੇ ਲਈ ਖਰਚਣ ਦੀ ਜਿਹੜੀ ਪਲੈਨਿੰਗ ਆ ਆਈਸ ਦੇ ਦੁਆਰਾ ਕੀਤੀ ਜਾ ਰਹੀ ਸੀ।